ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, 8 ਮਾਰਚ 2014 ਨੂੰ ਇੱਕ ਬਹੁਤ ਵੱਡੀ ਟ੍ਰੈਜੇਡੀ ਹੋਈ ਜਦੋਂ ਕਿ ਮਲੇਸ਼ੀਆ ਦੇ ਸ਼ਹਿਰ ਕੁਆਲਾ ਲੰਪੁਰ ਤੋਂ ਬੀਜਿੰਗ ਜਾ ਰਹੀ ਮਲੇਸ਼ੀਅਨ 에ਅਰਲਾਈਨ ਦੀ ਫਲਾਈਟ MH370 ਅਚਾਨਕ ਰੇਡਾਰ ਸਕਰੀਨ ਤੋਂ ਗਾਇਬ ਹੋ ਗਈ, ਜਿਸ ਦਾ ਅਜੇ ਤੱਕ ਵੀ ਕੋਈ ਪਤਾ ਨਹੀਂ ਲੱਗਾ। 14 ਦੇਸ਼ਾਂ ਦੇ 227 ਪੈਸੇਂਜਰ ਸਨ ਅਤੇ 12 ਕ੍ਰੂ ਮੈਂਬਰ ਸਨ। ਭਾਵੇਂ ਇਸ ਘਟਨਾ ਨੂੰ ਲਗਭਗ 2.5 ਮਹੀਨੇ ਬੀਤ ਚੁੱਕੇ ਹਨ, ਪਰ ਅੱਜ ਵੀ ਇਸ ਘਟਨਾ ਦਾ ਸਦਮਾ ਮਲੇਸ਼ੀਆ ਸਮੇਤ ਪੂਰੀ ਦੁਨੀਆ ਭਰ ਦੇ ਲੋਕ ਮਹਿਸੂਸ ਕਰਦੇ ਹਨ। ਮਲੇਸ਼ੀਆ ਦੇ ਵਿੱਚ 1 ਲੱਖ ਤੋਂ ਜ਼ਿਆਦਾ ਸਿੱਖ ਵਸਦੇ ਹਨ ਅਤੇ ਉਹਨਾਂ ਨੇ ਉੱਥੇ ਬਹੁਤ ਸਾਰੇ ਗੁਰਦੁਆਰੇ ਵੀ ਸਥਾਪਿਤ ਕੀਤੇ ਹੋਏ ਹਨ। 100 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਸਿੱਖ ਮਲੇਸ਼ੀਆ ਦੀ ਧਰਤੀ ਤੇ ਆਏ ਅਤੇ ਅੱਜ ਹਰ ਫੀਲਡ ਵਿੱਚ ਸਿੱਖਾਂ ਨੇ ਕਾਮਯਾਬੀ ਦੇ ਝੰਡੇ ਗੱਡੇ ਹੋਏ ਹਨ। ਵਿਊਅਰਸ, MH370 ਦੇ ਮੁਸਾਫਰਾਂ ਦੇ ਪਰਿਵਾਰਾਂ ਲਈ ਹਮਦਰਦੀ ਜਤਾਉਂਦਿਆਂ ਅਤੇ ਆਪਣਾ ਮਨੁੱਖੀ ਫਰਜ਼ ਸਮਝਦਿਆਂ ਮਲੇਸ਼ੀਆ ਵਿਚਲੇ ਯੂਨਾਈਟਿਡ ਸਿੱਖਸ ਦੇ ਚੈਪਟਰ ਨੇ ਇਸ ਸੰਬੰਧੀ ਕੁਝ ਕਰਨ ਦਾ ਵਿਚਾਰ ਬਣਾਇਆ। ਜੋ ਕੁਝ ਮਲੇਸ਼ੀਆ ਵਾਸੀ ਸਿੱਖਾਂ ਨੇ ਕੀਤਾ ਉਸ ਸੰਬੰਧੀ ਅੱਜ ਅਸੀਂ ਯੂਨਾਈਟਿਡ ਸਿੱਖਸ ਦੇ ਏਸ਼ੀਆ ਪੈਸੀਫਿਕ ਵੇਜ਼ ਹਿਊਮੈਨਿਟੇਰੀਅਨ ਏਡ ਕੋਆਰਡੀਨੇਟਰ ਸਰਦਾਰ ਰਿਸ਼ਵੰਤ ਸਿੰਘ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਰਿਸ਼ਵੰਤ ਸਿੰਘ ਜੀ ਜਿੱਥੇ ਦੁਨੀਆ ਭਰ ਵਿੱਚ ਯੂਨਾਈਟਿਡ ਸਿੱਖਸ ਦੇ ਹਿਊਮੈਨਿਟੇਰੀਅਨ ਰਿਲੀਫ ਆਪਰੇਸ਼ਨਸ ਲਈ ਪਹੁੰਚਦੇ ਹਨ, ਉੱਥੇ ਉਹ ਇੱਕ ਟੀਵੀ ਤੇ ਰੇਡੀਓ ਪ੍ਰੈਜ਼ੈਂਟਰ ਵੀ ਹਨ। ਆਓ ਅਸੀਂ ਰਿਸ਼ਵੰਤ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਕਿ ਇਸ ਵੇਲੇ ਸਾਨਾ ਮਲੇਸ਼ੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਹਨ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਟੀਵੀ 84 ਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਣ ਤੇ ਪਹਿਲੀ ਵਾਰ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੇ ਸੈਕੰਡਲੀ ਵੀਰ ਜੀ, ਅਸੀਂ ਜਿਹੜੇ ਸਾਡੇ ਵਿਊਅਰਸ ਇਸ ਵੇਲੇ ਸਾਨੂੰ ਵੇਖ ਰਹੇ ਨੇ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਹਾਂ ਕਿ ਅਸੀਂ 15 ਮਿੰਟ ਲੇਟ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਬਿਕੋਜ਼ देयर वाज सम काइंड ऑफ टेक्निकल प्रॉब्लम इन द ਮਲੇਸ਼ੀਅਨ 에ਅਰਲਾਈਨ ਸੋ ਵੀ ਕੁਡਨਟ ਰੀਚ ਹਿਮ ਔਨ ਟਾਈਮ। ਸੋ ਇਸ ਦੇ ਨਾਲ ਹੀ ਵੀਰ ਜੀ ਅਸੀਂ ਤੁਹਾਡੇ ਘਰ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ, ਜਿਵੇਂ MH370 ਦੇ ਮਾਰੇ ਗਏ ਮੁਸਾਫਰਾਂ ਲਈ ਤੁਸੀਂ ਯੂਨੀਕ ਢੰਗ ਨਾਲ ਪ੍ਰੇਅਰ ਕੀਤੀ, ਇਹ ਤਰੀਕਾ ਸੀ 300 ਕਿਲੋਮੀਟਰ ਵਾਕ ਦਾ, ਜਿਸ ਰਾਹੀਂ ਤੁਸੀਂ ਗੁੱਡਵਿਲ ਮੈਸੇਜ ਵੀ ਦਿੱਤਾ ਅਤੇ ਹਿਊਮੈਨਿਟੇਰੀਅਨ ਏਡ ਲਈ ਫੰਡ ਰੇਜ਼ਿੰਗ ਵੀ ਕੀਤੀ। ਸਾਡੇ ਦਰਸ਼ਕਾਂ ਨੂੰ ਇਸ ਗੁੱਡਵਿਲ ਵਾਕ ਬਾਰੇ ਜਿਹੜਾ ਵੇਰਵੇ ਦੇ ਨਾਲ ਜਾਣਕਾਰੀ ਦਿਓ। ਓਕੇ, ਥੈਂਕ ਯੂ। ਹਾਂਜੀ, ਇਹ ਵਾਕ ਕਰਨ ਤੋਂ ਪਹਿਲਾਂ ਮੈਂ ਸੋਚ ਰਿਹਾ ਸੀ ਕਿ ਸਾਰੇ ਮਲੇਸ਼ੀਆ ਵਿੱਚ ਬਹੁਤ ਸਾਰੇ ਵੱਡੇ ਵੱਡੇ ਬੈਨਰਸ ਤੇ ਪੋਸਟਰਸ ਗਵਰਨਮੈਂਟ ਮਿਨਿਸਟਰਸ ਦੇ officers ने लाए थे कि please pray for MH370 and newspapers there, all the news TV advice and everything, they were saying please pray for MH370. So सारे कहते थे pray for MH370, pray for MH370। पर मैं सोच रहा थी कि कौन एक्चुअली प्रे करता है। सारे कहते हैं कि आप प्रे करते हैं पर एक्चुअली कौन प्रे करता है। So I was thinking about it that it would be a fantastic idea if we can walk all the way from Singapore ਤੋਂ ਆਪਾਂ ਤੁਰ ਕੇ ਮਲਾਕੀ ਜਾ ਸਕਦੇ ਹਾਂ। ਰਾਹ ਵਿੱਚ ਆਪਾਂ ਲੋਕਾਂ ਨੂੰ ਮਿਲ ਸਕਦੇ ਹਾਂ, ਉਹਨਾਂ ਨੂੰ ਬਲੂ ਰਿਬਨਸ ਦੇ ਸਕਦੇ ਹਾਂ। ਬਲੂ ਰਿਬਨਸ ਵਿੱਚ ਪ੍ਰੇ ਫॉर MH370 ਤੇ ਹਰ ਇੱਕ ਗੁਰਦੁਆਰਾ along the way, that means from ਸਿੰਗਾਪੁਰ ਤੋਂ ਜੋਹਰ ਬਾਰੂ ਗੁਰਦੁਆਰਾ, ਪੋਂਟਿਆਂਗ ਗੁਰਦੁਆਰਾ, ਬਾਤੂਬਾਨ ਗੁਰਦੁਆਰਾ, ਮੁਆਰ ਗੁਰਦੁਆਰਾ ਜਿਹੜਾ ਮੇਰਾ ਸ਼ਹਿਰ ਜਿੱਥੇ ਮੇਰਾ ਜਨਮ ਹੋਇਆ ਸੀ, ਤੇ ਮਲਾਕੀ ਦਾ ਗੁਰਦੁਆਰਾ। So all these ਗੁਰਦੁਆਰੇ will stop and ਆਪਾਂ ਅਰਦਾਸ ਕਰਾਂਗੇ ਸਾਰੀ ਸੰਗਤ ਨੂੰ ਇਕੱਠੇ ਕਰਕੇ ਤੇ ਉਹਨਾਂ ਨੂੰ ਨਾਲ ਲਗਾਵਾਂਗੇ। ਜੇ ਤੁਸੀਂ ਵੀ ਸਾਡੇ ਨਾਲ ਤੁਰੋ, ਤੁਸੀਂ ਭਾਵੇਂ 1 ਕਿਲੋਮੀਟਰ ਤੁਰਨਾ ਹੈ ਕਿ 50 ਕਿਲੋਮੀਟਰ ਤੁਰਨਾ ਹੈ, 300 ਕਿਲੋਮੀਟਰ ਤੁਰਨਾ, ਸਾਡੇ ਨਾਲ ਤੁਰੋ। ਸੋ ਜਿੱਥੇ ਵੀ ਗੁਰਦੁਆਰੇ ਵਿੱਚ ਆਪਾਂ ਗਏ, ਸਾਡਾ ਬਹੁਤ ਸੋਹਣਾ ਸਵਾਗਤ ਹੋਇਆ। ਉਹਨਾਂ ਨੇ ਸਾਡੀ ਬਹੁਤ ਸੇਵਾ ਕੀਤੀ ਤੇ ਸੰਗਤ ਵੀ ਸਾਡੇ ਨਾਲ ਬਹੁਤ ਤੁਰੀ। ਬੁੱਢੀਆਂ ਮਾਵਾਂ ਭੈਣਾਂ ਸਾਰੀਆਂ ਸਾਡੇ ਨਾਲ ਲੱਗੀਆਂ। 1 ਕਿਲੋਮੀਟਰ ਅਸੀਂ ਤੁਰੇ ਤੇ ਕਈ ਸ਼ਹਿਰਾਂ ਵਿੱਚ ਜਾ ਕੇ ਲੋਕ ਸਾਡੇ ਨਾਲ ਸਿੱਧਾ 200 ਤੋਂ ਉੱਪਰ ਕਿਲੋਮੀਟਰ ਸਾਡੇ ਨਾਲ ਤੁਰੇ। ਸੋ ਇਸ ਤਰ੍ਹਾਂ ਦਾ ਬਿਗ ਵਾਕ, ਗੁੱਡਵਿਲ ਵਾਕ ਕਦੇ ਨਹੀਂ ਹੋਇਆ ਮਲੇਸ਼ੀਆ ਵਿੱਚ। ਤੇ ਗੌਰਮੈਂਟ ਵੀ ਬਹੁਤ ਹੈਰਾਨ ਸੀ, ਜਿਹੜੇ ਸਪੋਕਸ ਪਰਸਨ ਨੇ ਫॉर ਦੀ MH370 ਡਿਫੈਂਸ ਮਿਨਿਸਟਰ, ਮਲੇਸ਼ੀਆ ਦੇ ਡਿਫੈਂਸ ਮਿਨਿਸਟਰ ਵੀ ਹੈ ਤੇ ਐਕਟਿੰਗ ਟਰਾਂਸਪੋਰਟ ਮਿਨਿਸਟਰ ਵੀ ਹੈ। ਤੇ ਉਹਨਾਂ ਨੂੰ ਪਤਾ ਲੱਗਾ ਕਿ ਆਪਾਂ ਇਹ ਕਰ ਰਹੇ ਨੇ ਤੇ ਉਹਨਾਂ ਨੇ ਸਾਡੇ ਮਲੇਸ਼ੀਅਨ 에ਅਰਲਾਈਨਸ ਨੂੰ ਫੋਨ ਕਰਕੇ ਸਾਡੇ ਵਾਸਤੇ ਔਨ ਆਰ ਬਿਹਾਫ ਉਹਨਾਂ ਨੇ ਫੋਨ ਕਰਕੇ
2 ticket मंगाए from Melbourne all the way to here क्योंकि साडे ਲਈ 2 celebrity walkers ਸੀ एक भाई साहब दया सिंह जी ਜਿਹੜੇ ਕਿ world musician ਤੇ ਰਾਗੀ ਨੇ ਤੇ ਦੂਸਰੇ ਵਿਕਰਮ ਸਿੰਘ ਜੀ ਜਿਨ੍ਹਾਂ ਨੂੰ ਪਹਿਲਾਂ ਬਿਗ ਬ੍ਰਿਕਸ ਕਹਿੰਦੇ ਸੀ ਉਹ ਇੱਕ 60s to 70s rock band ਦੇ lead guitarist ਸੀ rock band was called the Animals. They came up with very famous songs like the House of the Rising Sun and Don't Let Me Be Misunderstood. So Big Briggs was a very famous musician. They Ajit or Amrit Sakya, no, Vikram Singh Chandani. He was one of the first Gora Hazuri Ragis in the 60s and 70s. I think in the late 70s. So all ਸਾਡੇ ਨਾਲ ਰਹੇ they 64 years old, 70 years old. ਤੇ 5-6 ਜਣੇ ਆਪਾਂ ਤੁਰਨ ਲੱਗ ਪਏ ਤੇ ਨਾਲ ਸਾਡੇ ਨਾਲ 1-2 ਫਿਜ਼ੀਓਥੈਰੇਪਿਸਟ ਸੀ ਤੇ ਲੋਕਾਂ ਨੇ ਪਾਣੀ ਡੋਨੇਟ ਕੀਤਾ 600 ਲੀਟਰ ਇੱਕ GT ਐਕਸਪ੍ਰੈਸ ਕੰਪਨੀ ਨੇ ਪਾਣੀ ਡੋਨੇਟ ਕੀਤਾ ਹਾਂਜੀ 에ਅਰਲਾਈਨਸ ਨੇ 2 ਟਿਕਟ ਡੋਨੇਟ ਕੀਤੇ ਆਲ ਦ ਵੇ ਫਰਮ ਮੈਲਬਰਨ ਐਂਡ ਰਾਹ ਵਿੱਚ ਲੋਕਾਂ ਨੇ ਬਹੁਤ ਕੁਝ ਡੋਨੇਟ ਕੀਤਾ ਪੈਸੇ ਡੋਨੇਟ ਕੀਤੇ ਤੇ ਜਸਟ ਦ ਮੋਮੈਂਟਮ ਵਿਦ ਕੈਂਡਿਡ ਐਂਡ ਕੈਂਡਿਡ ਤੇ ਸਾਡੇ ਇੱਥੇ ਨਿਊਜ਼ਪੇਪਰ ਵਿੱਚ ਬਹੁਤ ਸਾਰੀ ਕਵਰੇਜ ਹੋਈ ਟੀਵੀ ਤੇ ਨਿਊਜ਼ਪੇਪਰ ਤੇ ਰੇਡੀਓ ਤੇ ਲੋਕ ਬਹੁਤ ਹੈਰਾਨ ਸੀ ਕਿਉਂਕਿ ਆਪਾਂ ਆਮ ਲੋਕ ਆ ਆਪਾਂ ਕੋਈ ਸੁਪਰ ਫਿਟ ਜਿਹਨੂੰ ਕਹਿੰਦੇ ਆ ਐਕਸਰਸਾਈਜ਼ ਫ੍ਰੀਕਸ ਨਹੀਂ ਗਏ ਆਪਾਂ ਆਮ ਲੋਕ ਆ 60 year old 70 year old ਹੈਗੇ ਆ ਤੇ everybody has joined along ਸਾਰਿਆਂ ਨੇ ਇਕੱਠੇ ਹੋ ਕੇ ਕਹਿੰਦੇ ਆਪਾਂ ਹੌਲੀ ਹੌਲੀ ਤੁਰਨਾ ਆਪਾਂ 30-35 ਕਿਲੋਮੀਟਰ ਇੱਕ ਦਿਨ ਵਿੱਚ ਕਵਰ ਕਰਨੇ ਆ 10 ਘੰਟੇ ਇੱਕ ਦਿਨ ਵਿੱਚ ਤੁਰਨਾ ਪਿਆ ਭਾਵੇਂ ਚੱਕਰ ਚੰਨ ਮੀਂਹ ਵਰਸੇ ਹੀ ਕਹਿੰਦੇ ਜਾਂ ਧੁੱਪ ਵਿੱਚ ਆਪਾਂ ਦਿਨ ਰਾਤ ਤੁਰੀ ਗਏ ਪਰ ਜੇ ਹੌਲੀ 3-4 ਕਿਲੋਮੀਟਰ ਇੱਕ ਘੰਟੇ ਵਿੱਚ 5 ਕਿਲੋਮੀਟਰ ਇੱਕ ਘੰਟੇ ਵਿੱਚ ਆਪਾਂ ਕਰੀ ਗਏ ਤੇ ਅਖੀਰ ਜਦੋਂ ਆਪਾਂ ਮਲਾਕੇ ਪਹੁੰਚੇ ਉੱਥੇ ਸੰਤ ਬਾਬਾ ਸੋਹਣ ਸਿੰਘ ਜੀ ਦੀ ਯਾਦਗਾਰ ਸਮਾਗਮ ਸੀ ਬਾਬਾ ਜੀ ਨੇ ਸੰਤ ਬਾਬਾ ਸੋਹਣ ਸਿੰਘ ਜੀ ਮਲੇਸ਼ੀਆ ਦੇ ਵਿੱਚ ਬਹੁਤ ਗ੍ਰੇਟ ਹਿਊਮੈਨਿਟੇਰੀਅਨ ਹੈ ਯੂਨਾਈਟਿਡ ਸਟੇਟਸ ਇੱਕ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਸੀ ਹੈ ਤੇ ਸੰਤ ਬਾਬਾ ਸੋਹਣ ਸਿੰਘ ਜੀ ਨੇ ਉੱਥੇ ਲੋਕਾਂ ਦੀ ਬਹੁਤ ਸੇਵਾ ਕੀਤੀ ਉਹਨਾਂ ਨੇ ਲੋਕਾਂ ਨੂੰ ਬਹੁਤ ਲੋਕਾਂ ਦੀ ਕਿਰਪਾ ਦੀ ਸੇਵਾ ਕੀਤੀ ਤੇ ਇਹ ਸਮਾਗਮ 42 ਸਾਲ 40 ਸਾਲ ਤੋਂ ਉੱਪਰ ਹੋ ਰਿਹਾ ਜਦੋਂ ਆਪਾਂ ਪਹੁੰਚੇ ਉੱਥੇ 50,000 ਸਿੱਖਾਂ ਨੇ ਸਾਨੂੰ ਗ੍ਰੀਟ ਕੀਤਾ ਸਾਡੇ ਨਾਲ ਲਾਸਟ ਕਿਲੋਮੀਟਰ ਅਸੀਂ ਤੁਰੇ ਐਟਲੀਸਟ 2-3 ਹਜ਼ਾਰ ਲੋਕ ਸਾਡੇ ਨਾਲ ਤੁਰੇ ਲਾਸਟ ਕਿਲੋਮੀਟਰ ਬਹੁਤ ਸੋਹਣਾ ਹੋਇਆ ਕਿ ਮਲੇਸ਼ੀਅਨ ਸਿੱਖ ਬੈਂਡ ਬੈਕ ਬੈਂਡ ਉਹਨਾਂ ਨੇ ਸਾਨੂੰ ਆਸ਼ਾ ਕੀਤਾ ਸਾਡੇ ਨਾਲ ਤੁਰੇ ਤੇ ਬਹੁਤ ਸਾਰੇ ਕੰਪਨੀਆਂ ਲੋਕ ਸਾਰੇ ਸਾਡੇ ਨਾਲ ਤੁਰੇ ਤੇ ਬਹੁਤ ਸੋਹਣਾ ਹੋਇਆ ਬਹੁਤ ਸੋਹਣਾ ਹੈ ਸਾਨੂੰ ਬਹੁਤ ਇਸ ਤਰ੍ਹਾਂ we were very touched now when we reached there we had tears in our eyes it was such an amazing experience so ਆਪਾਂ ਸੋਚ ਰਹੇ ਕਿ ਅਗਲੇ ਸਾਲ ਆਪਾਂ ਪਰਨੇਸ ਤੋਂ ਮਲਾਕਾ ਤੁਰ ਕੇ ਆਵਾਂਗੇ ਤਾਂ 700 kilometers and we plan to do it in 28 days ਹਾਂਜੀ ਤੇ ਵੀਰ ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਜਿਹੜੇ ਇਸ ਫਲਾਈਟ MH370 ਫਲਾਈਟ ਦੇ ਅੰਦਰ 227 ਪੈਸੇਂਜਰ ਸੀਗੇ ਨਾਲ 13 ਕਰੂ ਮੈਂਬਰ ਸੀਗੇ ਕਿ ਉਹਨਾਂ ਦੀ ਕੋਈ ਫੈਮਿਲੀ ਦੇ ਵਿੱਚੋਂ ਕੋਈ ਉਹਨਾਂ ਫੈਮਿਲੀ ਮੈਂਬਰ ਵੀ ਤੁਹਾਡੇ ਨਾਲ ਜੁਆਇਨ ਕੀਤਾ ਕਿਸੇ ਨੇ ਇਸ ਵਾਕ ਦੇ ਵਿੱਚ ਇਸ ਬਾਰੇ ਵੀ ਥੋੜੀ ਦੱਸੋ ਜਾਣਕਾਰੀ ਦਿਓ ਨਹੀਂ ਜੇ ਆਪਾਂ ਕੋਈ ਫੈਮਿਲੀ ਮੈਂਬਰ ਨੂੰ ਕੁਛ ਨਹੀਂ ਕਿਹਾ ਕਿਉਂਕਿ ਉਹਨਾਂ ਦਾ ਤਾਂ ਬੁਰਾ ਹਾਲ ਹੋਇਆ ਹੈ ਉਹ ਬਹੁਤ ਉਦਾਸ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਫਲਾਈਟ ਕਿੱਥੇ ਆ ਗੁੰਮ ਕਿਸ ਤਰ੍ਹਾਂ ਹੋ ਗਈ ਕਿਸੇ ਨੂੰ ਕੁਛ ਨਹੀਂ ਪਤਾ ਫਲਾਈਟ ਬਾਰੇ ਬਹੁਤ ਵੱਡੀ ਮਿਸਟਰੀ ਆ ਉਹਨਾਂ ਨੂੰ ਲੱਭਦੇ ਨਹੀਂ ਬਹੁਤ ਕੋਸ਼ਿਸ਼ ਕੀਤੀ ਗਵਰਨਮੈਂਟਾਂ ਨੇ ਅਮਰੀਕਾ ਆਸਟ੍ਰੇਲੀਆ ਮਲੇਸ਼ੀਆ ਤੇ ਬਾਕੀ ਦੇ ਕੰਟਰੀਜ਼ ਆਈ ਥਿੰਕ ਬਹੁਤ 15 ਡੀਪ ਕੰਟਰੀਜ਼ ਲੱਭ ਰਹੇ ਨੇ ਉਸ ਫਲਾਈਟ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਉਹ ਫਲਾਈਟ ਨਹੀਂ ਮਿਲੀ ਤੇ 235 passengers or 239 passengers on board ਬੱਚੇ ਸੀ ਬੁੱਢੇ ਸੀ ਜਵਾਨ ਸੀ ਸਾਰੇ ਗੁੰਮ ਹੋ ਗਏ ਉਹ ਫਲਾਈਟ ਹੀ ਗੁੰਮ ਹੋ ਗਈ ਸੋ ਇਹ ਬਹੁਤ ਵੱਡੀ ਮਿਸਟਰੀ ਹੈ ਸਾਰੀ ਦੁਨੀਆ ਵਿੱਚ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਹੋਈ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਫਲਾਈਟ ਕਿੱਥੇ ਗਈ ਹੈ ਸੋ ਆਪਾਂ ਕੀਤਾ ਆਪਾਂ ਹਰ ਇੱਕ ਗੁਰਦੁਆਰੇ ਜਾ ਕੇ ਆਪਾਂ ਜਾ ਕੇ ਅਰਦਾਸ ਕੀਤੀ ਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਜਾਣ ਹੋ ਕਿਰਪਾ ਕਰ ਦੋ ਕਿ ਜਿਹੜੇ ਫੈਮਿਲੀਜ਼ ਹੈ ਜਿਨ੍ਹਾਂ ਨੂੰ ਸੁੱਖ ਸ਼ਾਂਤੀ ਬਖਸ਼ੋ ਆਪਣਾ ਪਾਣਾ ਮੰਨਣ ਦਾ ਬਲ ਬਖਸ਼ ਦੋ ਆਪਣੇ ਅਰਦਾਸ ਕੀਤੀ ਜੇ ਹੋ ਸਕਦਾ ਉਹ ਫਲਾਈਟ ਦਾ ਕੋਈ ਪਤਾ ਜੇ ਕਿਤੇ ਕ੍ਰੈਸ਼ ਹੋ ਗਿਆ ਤਾਂ ਐਟਲੀਸਟ ਉਹ ਫਲਾਈਟ ਮਿਲ ਜਾਏ ਬਲੈਕ ਬਾਕਸ ਮਿਲ ਜਾਏ ਕੁਛ ਨਾ ਕੁਛ ਮਿਲ ਜਾਏ ਨਹੀਂ ਤਾਂ ਉਹਨਾਂ ਨੂੰ ਸੁੱਖ ਸ਼ਾਂਤੀ ਬਲ ਬਖਸ਼ ਦੋ ਇਹ ਸਾਡੀ ਅਰਦਾਸ ਸੀ ਜਦੋਂ ਆਪਾਂ ਉੱਥੇ ਪਹੁੰਚੇ ਮਿਨਿਸਟਰ ਨੇ ਆਉਣਾ ਸੀ ਪਰ ਉਹ
आ नहीं पाया, वो कोई इमरजेंसी हो गई थी जी पर उन्होंने सानू थैंक यू भेजा कि कहंदे बहुत प्राउड है साडे ते। हाँ जी मलेशिया विच मल्टी रेशियल सोसाइटी है, मले, चाइनीज, इंडियन और डिफरेंट रेसेस ते हर एक छोटे छोटे पिंडां विच जदों आपां तुर के गए पिंड वाले आके सानू पुछदे सी तुसीं कौन हो, कित्थों आए हो। आपां कहंदे सी कि आपां सिक्खा ते आपां MH370 वास्ते अरदास कर रहे हैं। जी सानू कहंदे सी थैंक यू थैंक यू थैंक यू थैंक यू। ते जिथे भी आपां गए आपां ब्लू रिबन सारे नू दित्ती। जी पिंड वाले लोग बहुत हैरान सी कि आपां सच्ची तुर के आ रहे ते लोकां नू हौसला दे रहे हैं कि अरदास करो। हाँ जी ਤੇ ਵੀਰ ਜੀ ਜਿਸ ਤਰ੍ਹਾਂ ਡਰਿੰਗ ਦਿਸ ਵਾਕ ਤੁਸੀਂ ਆਲਸੋ ਫੰਡ ਰੇਜ਼ਰ ਕੀਤਾ ਵਾ ਗੁਰਪ੍ਰੀਤ ਫਾਊਂਡੇਸ਼ਨ ਦੇ ਲਈ, ਜਿਸ ਤਰ੍ਹਾਂ ਤੁਹਾਨੂੰ ਪੂਰੀ ਹੁਣ ਇਸ ਵੇਲੇ ਤੁਹਾਨੂੰ ਵਿਊਅਰਸ ਦੇਖ ਰਹੇ ਨੇ TV 84 ਰਾਹੀਂ, ਤੁਸੀਂ ਸਾਨੂੰ ਦੱਸਣਾ ਚਾਹੋਗੇ ਕਿ ਗੁਰਪ੍ਰੀਤ ਫਾਊਂਡੇਸ਼ਨ ਕੀ ਹੈ, ਇਹ ਕਿਸ ਤਰ੍ਹਾਂ ਦੀ ਸੰਸਥਾ ਹੈ, ਮੇਬੀ ਵੀ ਹਾਊ ਕੈਨ ਵੀ ਹੈਲਪ ਯੂ ਵਿਦ ਦਿਸ ਸੰਸਥਾ। ਗੁਰਪ੍ਰੀਤ ਫਾਊਂडेशन आई थिंक 15 साल हो गए जी कि उन्होंने एक ऑर्फनेज शुरू किया। आज तक 67 बच्चे उत्थे साडे सिखां ने संभाले हुए। साडे बाबा जी ज्ञानी सुखदेव, मैं तो उन्होंने बाबा जी साडा बहुत प्यारे गुरसिख ने। उन्होंने अपना सारा कारोबार सारा कुछ छड्ड के उन्होंने फैमिली दे नाल हिज वाइफ एंड हिज चाइल्ड ऑल taking care of these children। बच्चे हुण वड्डे भी हो गए ते कई कम्मां ते भी लगे। उन्होंने पैसे इकट्ठे करके 11 हेक्टेयर की जमीन ली है एक जंगल विच, कुआलालंपुर तो ज्यादा दूर नहीं, 40-50 किलोमीटर दूर। इन्ना सोहना जमीन, इन्नी सोहनी जमीन उन्होंने ली हुई है। मैं कल गया सी देखण, पहली बारी मैं गया सी देखण वास्ते। उस जमीन दे विच एक जंगल है ते एक नदी है ते उन्होंने हौली सफाई करके एक तो बिल्डिंग हौली हौली तैयार किते हैं। उन्होंने प्लान है कि उन्होंने एक छोटा जिहा गुरुद्वारा बनाना, छोटा जिहा इंफर्मरी क्लिनिक या हॉस्पिटल बनाना, एक ओल्ड फोक्स होम, ऑर्फनेज ते स्पेशल नीड्स के बच्चे जिहड़े कि ऑर्फन्स भी है, उन्हां कोल कोई मे बी कोई स्पेशल नीड भी है ते वोकेशनल ट्रेनिंग वास्ते सो बच्चों वास्ते बहुत कुछ कर रहे हैं ते बहुत बड़ा प्रोजेक्ट है। ये सब तो बड़ा प्रोजेक्ट होगा सिखां वास्ते सारी दुनिया में। एक बहुत बड़ा ऑर्फनेज ते ओल्ड फोक्स होम। जो मैं ये प्लान देखा मैनू लग्या कि सानू इन्हां दी पूरी हेल्प देनी चाहिए है। सो मैं यूनाइटेड सिक्स अपील की सी, मेरे डायरैक्टर्स नूं हरदयाल सिंह जी, मजिंदरपाल नूं, सारे नूं मैं कहा कि सानू सपोर्ट करना चाहिए है। वी हैव टू डू समथिंग। सो मैं सोच रहा सी कि आपां कुछ करिए, की करे। फिर मैनू लग्या कि सारे लगभग सारे तुर सकते हैं। सारे भावें 10 मीटर तुर सकते हैं, 1 किलोमीटर तुर सकते हैं, कई 10, 20, 30, 50 किलोमीटर तुर सकते हैं, पर सारे तुर सकते हैं। जो तुर नहीं सकते व्हील चेयर से बैठ के वो भी नाल आ सकते। सो आप एक प्रोजेक्ट करिए जिहदे नाल आप 100 रिंगिट मतलब कि $35 एक किलोमीटर वास्ते इकट्ठा करिए। समथिंग दैट इज सच अ स्मॉल अमाउंट। लोग फिर ऑकिंग होंगे क्योंकि आजकल इन्फ्लेशन भी बहुत ज्यादा है, सारे लोग बहुत तंग है। सो फॉर देम समथिंग नाइस दे कुड अफोर्ड इट। सो लोग अपन सारे लोग कहते हैं कि 100 रिंगिट दो, दैट्स $35, दैट्स ऑल दे आस्किंग फॉर। सो अपन 3-4 की फिर 5 हो गए, 6, 7, 8, फिर कई गुरुद्वारा थे अपन 20, 30, 50 बंदे भी लग गए। So sometimes they're more, sometimes they're less. And Gurupuri no सारे जानते हैं मलेशिया में, जो कहते हैं कि it's a very good project. Kenny Sukhdev, Baba Ji Sukhdev is such a beautiful guy. So everybody was like, okay, we'll support. So कईयों ने मैं कहना थी कि मैंने 17,500 चाहिए। आप टी-शर्टां मंगवानी है, आप टी-शर्टां बेचनी है। हाँ जी। कॉस्ट ये होगा, आप डबल ट्रिपल करके वो पैसे इकट्ठे करके गुरपुरी में दे देंगे। जी। उन्होंने कहते कि आप पैसे नहीं दे रहे, आप तनो आप फर्नीचर बनाएंगे। सो आप 17,500 रिंगिट के फर्नीचर तनो डोनेट कर देंगे। जी। आप तनो फ्रेश वाटर, ड्रिंकिंग वाटर दे देंगे। जी। So people just came in and gave whatever they wanted to give, and throughout the way सारे गुरुद्वारे में उन्होंने साडी बहुत ज्यादा सेवा की। हाँ जी। लंगर हॉल में बिस्ते और शाल के जितने भी साडे नाल स्पीक करते हुए, I think all in all there were about ਜਿਹੜੇ long distance walkers ਸੀ about at least 15 of them। जी। कई बहुत famous celebrities साडी Gold Cats is a very famous Bhangra duo from Malaysia। हाँ जी। In Melbourne, they're very famous in India as well. The two brothers, they are lawyers.
they walked with us. We had celebrity walkers like Paisabya Singh Ji. We had Vikram Singh Ji, who's formerly known as Big Prince. And myself, the Flying King. They call me the Flying King. I'm a radio TV presenter in this. So having people that were so-called famous helped us. A lot of people started supporting me. Wow, these guys are walking. Come on, support them. It's not easy. So with that, we got a lot of publicity and a lot of funds started coming in bit by bit. Well, ਵੀਰ ਜੀ ਅਸੀਂ ਵੀ ਸਾਰੇ ਦਰਸ਼ਕ ਤੁਹਾਨੂੰ ਵੇਖ ਰਹੇ ਨੇ ਜੀ ਵੀਰ ਜੀ ਅਸੀਂ ਵੀ ਇਹੀ ਬੇਨਤੀ ਕਰਦੇ ਸਾਰੇ ਜਿਹੜੇ ਦਰਸ਼ਕ ਤੁਹਾਨੂੰ ਵੀਰ ਜੀ ਅਸੀਂ ਵੀ ਸਾਰੇ ਦਰਸ਼ਕ ਜਿਹੜੇ ਤੁਹਾਨੂੰ ਇਸ ਵੇਲੇ ਵੇਖ ਰਹੇ ਨੇ ਟੀਵੀ 84 ਤੇ ਅਸੀਂ ਇਹੀ ਬੇਨਤੀ ਕਰਦੇ ਕਿ ਉਹ ਵੀ ਗੁਰਪ੍ਰੀਤ ਫਾਊਂਡੇਸ਼ਨ ਨੂੰ ਜਿੰਨੇ ਕਿ ਫੰਡਸ ਹੁੰਦੇ ਜਿੰਨੀ ਕਿ ਜਿਸ ਤਰ੍ਹਾਂ ਦੀ ਮਦਦ ਹੁੰਦੀ ਹੈ ਜ਼ਰੂਰ ਮਦਦ ਕਰਨ ਵੀਰ ਜੀ ਸਾਡਾ ਐਕਚੁਅਲੀ ਵਕਤ ਸਮਾਪਤੀ ਵੱਲ ਜਾ ਰਿਹਾ ਅੱਜ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਣੇ ਆ ਤੇ ਅਸੀਂ ਸਮੇਂ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਕੁਐਸਚਨ ਪੁੱਛਦੇ ਰਹਾਂਗੇ ਯੂਨਾਈਟਿਡ ਸਿਕਸ ਦੇ ਬਾਰੇ ਇਹ ਗੁਰਪ੍ਰੀਤ ਫਾਊਂਡੇਸ਼ਨ ਦੇ ਉੱਪਰ ਵੀ ਅਪਡੇਟਸ ਲਵਾਂਗੇ ਪਰ ਵੀਰ ਜੀ ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ ਆ ਜੀ ਥੈਂਕ ਯੂ ਸੋ ਮਚ ਫॉर योर ਟਾਈਮ ਐਂਡ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਗੁੱਡਵਿਲ ਦਾ ਪੂਰਾ ਵੇਰਵਾ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਅਰਸ ਅਸੀਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ